ਹੁਣ ਇਹ ਵੀ ਸਾਹਮਣੇ ਕਿ ਈਵਨ ਜਿਹੜੇ ਕੁਝ ਵੈਬਸਾਈਟ ਜਿਹੜੇ ਇਨਫੋਰਮੇਸ਼ਨ ਦਿੰਦੇ ਸੀ ਸੰਘਰਸ਼ ਬਾਰੇ ਵੀ ਜਾਂ ਜਿਹਦੇ ਤੁਸੀਂ ਬਾਇਓਗ੍ਰਾਫੀਜ਼ ਕਿਸੇ ਦੀਆਂ ਲਿਖੀਆਂ ਹੋਈਆਂ, ਉਹ ਵੀ ਸਾਰੇ ਬਲੌਕ। ਪਹਿਲਾਂ ਉਹਦੇ ਤੇ ਨੋਟਿਸ ਆ ਜਾਂਦਾ, ਫਿਰ ਪਰਮਾਨੈਂਟਲੀ ਬੈਨ। ਔਰ ਹਿੰਦੂ ਤਵੀਆਂ ਦੇ ਪੇਜ ਜਿਹੜੇ ਨੇ ਉਹ ਤੇਜ਼ੀ ਦੇ ਨਾਲ ਪ੍ਰਮੋਟ ਕੀਤੇ ਜਾ ਰਹੇ ਨੇ ਅੱਜ ਵੀ। ਹੁਣ ਤਾਂ ਮਤਲਬ ਫੇਸਬੁੱਕ ਨੂੰ ਜੇ ਭਾਰਤੀ ਦੂਰਦਰਸ਼ਨ ਜਾਂ ਉਹਨਾਂ ਦੇ ਰਿਪਬਲਿਕ ਟੀਵੀ ਜਾਂ ਅੱਜ ਤੱਕ ਟੀਵੀ ਜਾਂ ਟਾਈਮਸ ਨਾਓ ਉਹਨਾਂ ਦੀ ਐਕਸਟੈਂਸ਼ਨ ਕਿਹਾ ਜਾਏ ਤਾਂ ਕੋਈ ਅਤਕਥ ਨਹੀਂ ਹੋਏਗੀ। ਫੇਸਬੁੱਕ ਦੇ ਮਾਰਕ ਜ਼ਕਰਬਰਗ ਦੇ ਬੇਰੀਏ ਵਾਲੇ ਆਫਿਸ ਦੇ ਬਾਹਰ ਵੱਡਾ ਡੈਮੋਨਸਟ੍ਰੇਸ਼ਨ ਹੋਇਆ, ਪਰ ਇਹਨਾਂ ਦਾ ਇੱਕ ਸਬ ਆਫਿਸ ਸੀਐਟਲ 'ਚ ਹੈ ਔਰ ਸੀਐਟਲ ਦੇ ਵਿੱਚ 2 ਦਿਨ ਪਹਿਲਾਂ ਉਹਨਾਂ ਦੇ ਉਸ ਦਫ਼ਤਰ ਦੇ ਬਾਹਰ ਜਿਹੜਾ ਇੱਕ ਰੋਸ ਪ੍ਰੋਟੈਸਟ ਹੋਇਆ ਔਰ ਉਹਦੇ 'ਚ ਜਿਹੜਾ ਇਹਦਾ ਪ੍ਰਬੰਧ ਕੋਲੀਸ਼ਨ ਆਫ ਸੀਐਟਲ ਇੰਡੀਅਨ ਅਮਰੀਕਨਸ ਵੱਲੋਂ ਕੀਤਾ ਗਿਆ। ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਵੀ ਇਹ ਜਿਹੜੀ ਫੇਸਬੁੱਕ ਹੈ ਇਹ ਭਾਰਤ ਦੇ ਵਿੱਚ ਵੀ ਔਰ ਬਾਹਰ ਵੀ ਜਿਹੜੇ ਘੱਟ ਗਿਣਤੀਆਂ ਅਕਲੀਅਤਾਂ ਦੇ ਲੋਕ ਨੇ ਉਹਨਾਂ ਦੀ ਆਵਾਜ਼ਾਂ ਨੂੰ ਦਬਾ ਰਹੀ ਹੈ ਔਰ ਕਿਸਾਨ ਅੰਦੋਲਨ ਦੀ ਆਵਾਜ਼ ਨੂੰ ਵੀ ਫੇਸਬੁੱਕ ਤੇ ਦਬਾਇਆ ਜਾ ਰਿਹਾ ਹੈ। ਜੇ ਕੋਈ ਪੋਸਟ ਪਾਈ ਜਾਂਦੀ ਹੈ ਤਾਂ ਉਸ ਨੂੰ ਫੌਰਨ ਹਟਾ ਦਿੱਤਾ ਜਾਂਦਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਫੇਸਬੁੱਕ ਦੇ ਹਵਾਲੇ ਨਾਲ ਕਿ ਫੇਸਬੁੱਕ ਅੱਜਕੱਲ ਭਾਰਤੀ ਹੁਕੂਮਤ ਦਾ ਪੂਰੀ ਤਰ੍ਹਾਂ ਹੱਥ ਠੋਕਾ ਬਣਿਆ ਹੋਇਆ ਹੈ। ਮੋਦੀ ਹੁਕੂਮਤ ਦੇ ਖਿਲਾਫ ਜਾਣ ਵਾਲੀਆਂ ਪੋਸਟਾਂ ਨੂੰ ਬਲੌਕ ਕੀਤਾ ਜਾਂਦਾ ਹੈ ਜਾਂ ਫੇਸਬੁੱਕ ਅਕਾਊਂਟਸ ਹੀ ਬੈਨ ਕਰ ਦਿੱਤਾ ਜਾਂਦਾ ਹੈ। ਸੋ ਜਦੋਂ ਕਿ ਹਿੰਦੂ ਤਵੀਆਂ ਵੱਲੋਂ ਖੁੱਲ੍ਹ ਕੇ ਫੇਸਬੁੱਕ ਤੇ ਨਫ਼ਰਤ ਫੈਲਾਈ ਜਾ ਰਹੀ ਹੈ। ਸੋ ਫੇਸਬੁੱਕ ਦੀ ਵਿਕਾਊ ਨੀਤੀ ਦੇ ਖਿਲਾਫ ਸੀਐਟਲ ਦੇ ਫੇਸਬੁੱਕ ਦਫ਼ਤਰ ਦੇ ਬਾਹਰ ਇੱਕ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਬਾਰੇ ਗੱਲਬਾਤ ਕਰਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਮੋਦੀ ਆਪਣੇ ਪਿਛਲੇ ਅਮਰੀਕਾ ਦੌਰੇ ਤੇ ਆਇਆ ਸੀ, ਹੁਣ ਦੀ ਵਾਰ ਨਹੀਂ, ਹੁਣ ਤਾਂ ਉਹਨੂੰ ਕਿਉਂਕਿ ਚੀਜ਼ ਵੀ ਇੰਨਾ ਕੁ ਕੀਤਾ ਗਿਆ, ਉਹ ਜਿਹੜਾ ਵਾਸ਼ਿੰਗਟਨ DC ਔਰ ਨਿਊਯਾਰਕ ਤੋਂ ਬਾਅਦ ਦਿੱਲੀ ਜਾ ਕੇ ਸਟੇਜ ਤੇ ਖੜ ਕੇ ਬੋਲ ਸਕਿਆ, ਹੋਰ ਕਿਸੇ ਪਬਲਿਕ ਐਨਗੇਜਮੈਂਟ 'ਚ ਨਹੀਂ ਗਿਆ। ਪਰ ਜਦੋਂ ਉਹਨੂੰ ਰੈੱਡ ਕਾਰਪੇਟ ਵੈਲਕਮ ਦਿੱਤਾ ਗਿਆ ਸੀ ਇੱਥੇ ਪੁਰਾਣੇ ਪੀਰੀਅਡ 'ਚ ਓਬਾਮਾ ਦੇ ਜ਼ਮਾਨੇ 'ਚ, ਤੇ ਉਦੋਂ ਇੱਥੋਂ ਦੌੜ ਕੇ ਉਹ ਬੇ ਏਰੀਏ 'ਚ ਵੀ ਗਿਆ ਸੀ ਜਿੱਥੇ ਮਾਰਕ ਜ਼ਕਰਬਰਗ ਜਿਹੜਾ ਫੇਸਬੁੱਕ ਦਾ ਪਿਓ ਹੈ, ਮਾਲਕ ਹੈ, ਔਰ ਲੇਕਿਨ ਉੱਥੇ ਜਿਉਂ ਹੀ ਇਹ ਉਹਨੂੰ ਮਿਲ ਰਿਹਾ ਸੀ ਔਰ ਬਾਹਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ, ਕਸ਼ਮੀਰੀ ਔਰ ਦੂਸਰੀਆਂ ਘੱਟ ਗਿਣਤੀਆਂ ਦਲਿਤ ਉਹ ਨੁਮਾਇੰਦੇ ਉਹਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ ਔਰ ਫਜ਼ਾ ਦੇ ਵਿੱਚ ਰੈਫਰੈਂਡਮ 2020 ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਜਿਹੜੇ ਨੇ ਉਹ ਗੂੰਜ ਰਹੇ ਸੀ। ਲੇਕਿਨ ਉਦੋਂ ਹੀ ਜਦੋਂ ਇਸ ਲੈਵਲ ਦੇ ਉੱਤੇ ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ ਚੇਚਾ ਜਾਂਦਾ ਹੈ ਕਿਸੇ ਦੇ ਘਰ ਮਿੰਟ ਕਿਸੇ ਹੋਰ ਫੰਕਸ਼ਨ ਤੇ ਹੁੰਦਾ ਹੈ, ਉਦੋਂ ਹੀ ਲੱਗਦਾ ਸੀ ਕਿ ਵੀ ਕੋਈ ਨਾ ਕੋਈ ਡੀਲ, ਔਰ ਉੱਥੇ ਉਹ ਲਾਈਵ ਵੀ ਹੋਇਆ ਔਰ ਇੱਕ ਜਿਵੇਂ ਇਹ ਮਗਰਮੱਛ ਦੇ ਅਥਰੂ ਤੇ ਲਫ਼ਜ਼ ਛੋਟਾ ਬਣ ਗਿਆ। ਮੇਰਾ ਖਿਆਲ ਹੈ ਮਗਰਮੱਛ ਨੇ ਇਸ ਕਿਸਮ ਦੇ ਝੂਠੇ ਅਥਰੂ ਕੇਰਣ ਦੀ ਜਾਂਚ ਹੀ ਮੋਦੀ ਤੋਂ ਸਿੱਖੀ ਹੋਣੀ ਹੈ, ਝੂਠੇ ਤੋਂ। ਜਿੱਥੇ ਇਹਨੇ ਚਾਹ ਵੇਚੀ ਉੱਥੇ ਸਟੇਸ਼ਨ ਕੋਈ ਨਹੀਂ ਸੀ, ਜਿੱਥੇ ਇਹਨੇ ਯੂਨੀਵਰਸਿਟੀ ਦੀ ਕਹਿੰਦਾ ਡਿਗਰੀ ਲਈ ਉਦੋਂ ਉੱਥੇ ਕੋਈ ਯੂਨੀਵਰਸਿਟੀ ਨਹੀਂ ਸੀ, ਉਹ ਸਬਜੈਕਟ ਹੀ ਨਹੀਂ ਸੀ। ਤੇ ਜਿਹੜੇ ਕੰਪਿਊਟਰ ਤੇ ਉਹਨੂੰ ਯੂਨੀਵਰਸਿਟੀ ਮਿਲੀ ਉਦੋਂ ਅਜੇ ਉਹ ਕੰਪਿਊਟਰ ਡਿਵੈਲਪ ਹੀ ਨਹੀਂ ਸੀ ਹੋਇਆ। ਤੇ ਉੱਥੇ ਉਹਨੇ ਬਹਿ ਕੇ ਬੇ ਏਰੀਆ ਕੈਲੀਫੋਰਨੀਆ 'ਚ ਆਪਣੀ ਮਾਂ ਨੂੰ ਯਾਦ ਕੀਤਾ, ਮੋਟੇ-ਮੋਟੇ ਅਥਰੂ ਕਿ ਮੇਰੀ ਮਾਂ ਗਵਾਂਢੀਆਂ ਦੇ ਭਾਂਡੇ ਮਾਂਜਦੀ ਸੀ, ਕਿਵੇਂ ਕਰਦੇ ਸੀ। ਉਹਦਾ ਸਗਾ ਭਰਾ ਕਹਿੰਦਾ ਇਹ ਮਾਂ ਦੇ ਗਹਿਣੇ ਲੈ ਕੇ ਦੌੜਿਆ ਹੋਇਆ, ਇਹ ਤਾਂ ਜਿਹੜਾ ਬਿਲਕੁਲ ਹੀ ਝੂਠਾ ਆਦਮੀ ਹੈ। ਸੋ ਉਸ ਸਾਰੇ ਦੇ ਚੱਲਦਿਆਂ ਪਰ ਜਿਹੜੇ ਉਦੋਂ ਸਿਆਣੇ ਸੀ ਉਹ ਇਹ ਸਮਝਦੇ ਸੀ ਕਿ ਵੀ ਆਲਰੇਡੀ ਮੇਨ ਸਟ੍ਰੀਮ ਮੀਡੀਆ ਤਾਂ ਇਹਨਾਂ ਨੇ ਉੱਥੇ ਕਾਬੂ ਕੀਤਾ ਹੋਇਆ। ਬਿਲਕੁਲ। ਪਰ ਕਿਉਂਕਿ ਸੋਸ਼ਲ ਮੀਡੀਆ 'ਚ ਫੇਸਬੁੱਕ ਨੇ ਆਪਣੇ ਆਪ 'ਚ ਇੱਕ ਅਪਰਚੁਨਿਟੀ ਦਿੱਤੀ, ਡਾਈਸੈਂਸ਼ਨ ਦੀ ਆਵਾਜ਼ ਜਿਹੜੇ ਸਹਿਮਤ ਨਹੀਂ ਨੇ ਉਹ ਵੀ ਗੱਲ ਕਰ ਸਕਦੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਅਰਬ ਸਪਰਿੰਗ ਜਿਹੜੀ ਟਰਮ ਇਸਤੇਮਾਲ ਹੋਈ ਜਿਨ੍ਹਾਂ ਮੁਲਕਾਂ ਦੇ ਵਿੱਚ ਇਜਿਪਟ ਤੋਂ ਲੈ ਕੇ ਔਰ ਦੂਰ ਦਰਾਡੇ ਤੱਕ ਟਿਊਨੀਸੀਆ ਤੱਕ ਜਿਹੜੀ ਆਵਾਜ਼ ਖਿਲਾਫ ਉੱਠੀ ਵੇਲੇ ਦੀਆਂ ਹਕੂਮਤਾਂ ਦੇ, ਉਹਦੇ ਸੋਸ਼ਲ ਮੀਡੀਆ ਨੇ ਵੱਡਾ ਰੋਲ ਅਦਾ ਕੀਤਾ। ਔਰ ਫੇਸਬੁੱਕ ਬਿਨਾਂ ਕਿਸੇ ਰੁਕਾਵਟ ਦੇ ਬਹੁਤਿਆਂ ਨੂੰ ਐਕਸੈਸੀਬਲ ਸੀ। ਅੱਜ ਵੀ ਜੇ ਦੁਨੀਆ ਦੀ 7.5 ਬਿਲੀਅਨ ਆਬਾਦੀ ਹੈ ਤਾਂ ਮੇਰਾ ਖਿਆਲ 1/3 ਆਬਾਦੀ ਸੋਸ਼ਲ ਮੀਡੀਆ ਰਾਹੀਂ ਜੁੜੀ ਹੋਈ ਹੈ। ਔਰ ਉਦੋਂ ਇਹ ਲੱਗਦਾ ਸੀ ਕਿ ਵੀ ਮੇਨ ਸਟ੍ਰੀਮ ਮੀਡੀਆ, ਸਰਕਾਰੀ ਮੀਡੀਆ ਵੀ ਉਹਨਾਂ ਨੇ ਕਾਬੂ ਕੀਤਾ ਹੈ, ਪ੍ਰਾਈਵੇਟ ਮੀਡੀਆ ਵੀ ਕੀਤਾ ਹੈ।
ਪਰ ਇਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸ਼ਿਕੰਜਾ ਕੱਸਣਾ ਚਾਹੁੰਦੇ ਨੇ, ਇਹਦੇ ਤੇ ਇਹਨਾਂ ਦਾ ਅਜੇ ਕੰਟਰੋਲ ਨਹੀਂ। ਔਰ ਇਹ ਜਿਹੜੀ ਕਹਾਣੀ ਉੱਥੋਂ ਸ਼ੁਰੂ ਹੁੰਦੀ ਹੈ। ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਹੁਣ ਇਹ ਨੋਨ ਫੈਕਟ ਹੈ ਕਿ ਈਵਨ 10% ਤੋਂ ਜ਼ਿਆਦਾ ਜਿਹੜੇ ਸ਼ੇਅਰ ਨੇ ਫੇਸਬੁੱਕ ਦੇ, ਹਾਲਾਂ ਉਹਨਾਂ ਨੇ ਇੱਕ ਆਪਣਾ ਨਵਾਂ ਅਵਤਾਰ ਕੱਢਿਆ, ਪਤਾ ਨਹੀਂ ਕੀ ਉਹਦਾ ਨਾਂ ਰੱਖਿਆ ਕਿ ਵੀ ਜੀ ਅਸੀਂ ਹੁਣ ਉਹ ਜਿਹੜਾ ਉਹਦਾ ਟ੍ਰੇਡਮਾਰਕ ਦੂਜਾ, ਪਰ ਉਹੀ ਚੱਲ ਰਿਹਾ ਫੇਸਬੁੱਕ ਦੇ ਨਾਂ ਥੱਲੇ, ਕਿਉਂਕਿ ਕਈ ਥਾਂ ਅਮਰੀਕਨ ਸੈਨੇਟ 'ਚ ਵੀ ਹੀਅਰਿੰਗ ਹੋਈ ਹੈ, ਯੂਕੇ 'ਚ ਵੀ ਹੋਈ ਹੈ ਕਿ ਕਿਵੇਂ ਇਹ ਡਾਟਾ ਜਿਹੜਾ ਹੈ ਉਹ ਵੇਚਦੇ ਵੀ ਨੇ, ਕਿਵੇਂ ਇਹ ਇੱਕ ਪਾਸੜ ਜਿਹੜਾ ਉਸ ਪ੍ਰਚਾਰ ਨੂੰ ਵੀ ਕਰਦੇ ਨੇ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਇਹ ਵੀ ਸਾਹਮਣੇ ਆਇਆ ਕਿ ਇਹਨਾਂ ਦਾ ਅੰਬਾਨੀ ਨੇ 10% ਜਿਹੜੇ ਨੇ, ਅੰਬਾਨੀ ਜਾਂ ਅਡਾਨੀ, ਇਹ ਸਾਰੀ ਇੱਕੋ ਹੀ ਨਸਲ ਹੈ। ਮੈਂ ਜਦੋਂ ਨਾਮ ਇਹਨਾਂ ਦੇ ਰਹਿੰਦਾ ਕੰਟੈਂਪਟ ਲੈਂਦਾ, ਇਸ ਲਈ ਮੈਨੂੰ ਨਹੀਂ ਹੁੰਦਾ ਵੀ ਮੈਂ ਰਿਸਰਚ ਕਰਕੇ ਇਹਦਾ ਠੀਕ ਨਾਂ ਲਵਾਂ। ਇਹ ਸਾਰੀ ਇੱਕੋ ਹੀ ਨਸਲ ਹੈ ਕਿ ਵੀ 10% ਦੇ ਸ਼ੇਅਰ, ਔਰ ਇਹ ਕਾਫੀ ਪੁਰਾਣੀ ਗੱਲ ਹੈ, ਕਈ ਮਹੀਨੇ ਪਹਿਲਾਂ ਦੀ, ਕਿ ਇਹਨਾਂ ਨੇ ਲੈ ਲਏ ਨੇ। ਹਾਲਾਂ ਫੇਸਬੁੱਕ ਦੇ ਉੱਤੇ ਕਿਵੇਂ ਹਿੰਦੂਤਵੀ ਪ੍ਰਚਾਰ ਹੋਣ ਦਿੱਤਾ ਗਿਆ, ਕਿਵੇਂ ਇੰਡੀਆ ਦੀ ਜਿਹੜੀ ਪੰਡਤਾਣੀ ਇਹਨਾਂ ਦੀ ਇੰਚਾਰਜ ਸੀ ਡਾਇਰੈਕਟਰ, ਉਹ ਮਿਸ਼ਰਾ ਹੋਏ, ਕਪਲ ਮਿਸ਼ਰਾ ਦਿੱਲੀ ਵਾਲਾ, ਜਿਹਨੇ ਮੁਸਲਮਾਨਾਂ ਦੇ ਖਿਲਾਫ ਜਦੋਂ ਕਿ ਇੱਕ ਵੇਵ ਬਣਾਈ ਗਈ, ਉਹ ਧਮਕੀਆਂ ਦੇ ਰਿਹਾ ਸੀ ਕਿ ਗੋਲੀ ਮਾਰੋ ਸਾਲੋਂ ਕੋ ਦੇਸ਼ ਕੇ, ਉਹ ਚੱਲ ਰਿਹਾ ਹੈ ਫੇਸਬੁੱਕ ਤੇ, ਉਹਨੂੰ ਬਲੌਕ ਨਹੀਂ ਕੀਤਾ ਜਾ ਰਿਹਾ। ਦੂਜਿਆਂ ਦੀਆਂ ਪੋਸਟ ਜਿਹੜੀ ਸੀਏ ਔਰ ਦੂਸਰਿਆਂ ਦੇ ਖਿਲਾਫ ਕਰ ਰਹੀਆਂ ਨੇ, ਉਦੋਂ ਹੀ ਨਜ਼ਰ ਆ ਰਿਹਾ ਸੀ। ਫਿਰ ਇਹ ਸਾਹਮਣੇ ਆ ਗਿਆ, ਬਾਅਦ ਚ ਉਹਨੂੰ ਰਿਜ਼ਾਈਨ ਦੇਣਾ ਪਿਆ ਕਿ ਵੀ ਕਿਵੇਂ ਇੱਕ ਖਾਸ ਪੈਟਰਨ ਦੇ ਥੱਲੇ ਕੁਝ ਜਿਹੜੇ ਉਹਨਾਂ ਦੇ ਟਵੀਟ ਜਾਂ ਉਹਨਾਂ ਦੀਆਂ ਪੋਸਟਾਂ ਸੀ, ਉਹਨਾਂ ਨੂੰ ਪ੍ਰਮੋਟ ਕੀਤਾ ਫੇਸਬੁੱਕ ਨੇ, ਕਿਵੇਂ ਦੂਸਰੀਆਂ ਖਬਰਾਂ ਦਬਾਈਆਂ ਗਈਆਂ, ਕਿਵੇਂ ਉਸ ਨਫ਼ਰਤ, ਔਰ ਇਹ ਹੁਣ ਬਹੁਤ ਸਾਰੀਆਂ ਹੀਅਰਿੰਗਸ ਵੀ ਸਾਹਮਣੇ ਆ ਗਿਆ। ਇਸ ਲਈ ਉਹ ਆਪਣਾ ਹੁਣ ਟ੍ਰੇਡਮਾਰਕ ਵੀ ਬਦਲਣ ਨੂੰ ਫਿਰਦੇ ਨੇ। ਲੇਕਿਨ ਹੁਣ ਜਿਹੜਾ ਵਰਸਟ ਪਾਰਟ, ਅਸੀਂ ਤਾਂ ਜੂਨ 2020 ਚ ਸਵਾਦ ਚੱਖ ਲਿਆ ਸੀ ਜਦੋਂ ਕਿ ਘੱਲੂਕਾਰਾ ਹਫਤਾ ਚੱਲ ਰਿਹਾ ਸੀ ਔਰ TV 84 ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ। ਕੱਲਾ ਇਹ ਨਹੀਂ, ਉਦੋਂ ਦਾ ਬਲੌਕ ਹੈ, ਇੰਡੀਆ 'ਚ ਬਲੌਕ ਹੈ। ਸਾਡੀਆਂ ਹੁਣ ਵੀ ਪੋਸਟਾਂ ਤੁਸੀਂ ਕਈ ਵਾਰੀ ਸ਼ੇਅਰ ਉਹਦਾ 200 ਹੋਏਗਾ, ਵਿਊਅਰਸ 1K ਹੋਣਗੇ, ਕਿਉਂਕਿ ਇਹਨਾਂ ਦੇ ਕੋਲ ਉਹ ਮੈਕੈਨਿਜ਼ਮ ਜਿਹਦੇ ਤੇ ਕਿਸੇ ਦਾ ਕੰਟਰੋਲ ਨਹੀਂ ਹੈ, ਉਹਨਾਂ ਦੀ ਮਸਲਨ ਮਲਕੀਅਤ ਹੈ, ਉਹ ਸਾਡੇ ਨੂੰ ਪ੍ਰਮੋਟ ਹੀ ਨਹੀਂ ਹੋਣ, ਉਹਨੂੰ ਉਹਨਾਂ ਨੇ ਐਸੀਆਂ ਰੈਸਟ੍ਰਿਕਸ਼ਨਸ ਲਾ ਕੇ ਜਿਹੜਾ ਉਹ ਬੰਦ, ਇੰਡੀਆ 'ਚ ਤਾਂ ਟੋਟਲੀ ਬਲੌਕ ਕੀਤਾ ਹੋਇਆ ਹੈ। ਔਰ ਹੁਣ ਇਹ ਵੀ ਸਾਹਮਣੇ ਕਿ ਈਵਨ ਜਿਹੜੇ ਕੁਝ ਵੈਬਸਾਈਟ ਜਿਹੜੇ ਇਨਫੋਰਮੇਸ਼ਨ ਦਿੰਦੇ ਸੀ ਸੰਘਰਸ਼ ਬਾਰੇ ਵੀ, ਜਾਂ ਜਿਹਦੇ ਤੁਸੀਂ ਬਾਇਓਗ੍ਰਾਫੀਜ਼ ਕਿਸੇ ਦੀਆਂ ਲਿਖੀਆਂ ਹੋਈਆਂ, ਉਹ ਵੀ ਸਾਰੇ ਬਲੌਕ। ਪਹਿਲਾਂ ਉਹਦੇ ਤੇ ਨੋਟਿਸ ਆ ਜਾਂਦਾ ਹੈ, ਫਿਰ ਪਰਮਾਨੈਂਟਲੀ ਬੈਨ। ਔਰ ਹਿੰਦੂਤਵੀਆਂ ਦੇ ਪੇਜ ਜਿਹੜੇ ਨੇ ਉਹ ਤੇਜ਼ੀ ਦੇ ਨਾਲ ਪ੍ਰਮੋਟ ਕੀਤੇ ਜਾ ਰਹੇ ਨੇ ਅੱਜ ਵੀ। ਹੁਣ ਤਾਂ ਮਤਲਬ ਫੇਸਬੁੱਕ ਨੂੰ ਜੇ ਭਾਰਤੀ ਦੂਰਦਰਸ਼ਨ ਜਾਂ ਉਹਨਾਂ ਦੇ ਰਿਪਬਲਿਕ TV ਜਾਂ ਅੱਜ ਤੱਕ TV ਜਾਂ ਟਾਈਮਸ ਨਾਓ ਉਹਨਾਂ ਦੀ ਐਕਸਟੈਂਸ਼ਨ ਕਿਹਾ ਜਾਏ ਤਾਂ ਕੋਈ ਹੱਦ ਨਹੀਂ ਹੋਏਗੀ। ਤੇ ਮੈਂ ਸੀਐਟਲ ਦੇ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਜਿਨ੍ਹਾਂ ਨੇ ਐਨਮੀ ਨੂੰ ਵੀ ਪਛਾਣਿਆ। ਔਰ ਚਾਹੀਦਾ ਤਾਂ ਇਹ ਹੈ ਕਿ ਇਸ ਦੇ ਫੇਸਬੁੱਕ ਦੇ ਮਾਰਕ ਜ਼ਕਰਬਰਗ ਦੇ ਬੇਰੀਏ ਵਾਲੇ ਆਫਿਸ ਦੇ ਬਾਹਰ ਵੱਡਾ ਡੈਮੋਨਸਟ੍ਰੇਸ਼ਨ ਹੋਇਆ, ਪਰ ਇਹਨਾਂ ਦਾ ਇੱਕ ਸਬ ਆਫਿਸ ਸੀਐਟਲ 'ਚ ਹੈ। ਔਰ ਸੀਐਟਲ ਦੇ ਵਿੱਚ 2 ਦਿਨ ਪਹਿਲਾਂ ਉਹਨਾਂ ਦੇ ਉਸ ਦਫ਼ਤਰ ਦੇ ਬਾਹਰ ਜਿਹੜਾ ਇੱਕ ਰੋਸ ਪ੍ਰੋਟੈਸਟ ਹੋਇਆ, ਔਰ ਉਹਦੇ 'ਚ ਜਿਹੜਾ ਇਹਦਾ ਪ੍ਰਬੰਧ ਕੋਲੀਸ਼ਨ ਆਫ ਸੀਐਟਲ ਇੰਡੀਅਨ ਅਮਰੀਕਨਸ ਵੱਲੋਂ ਕੀਤਾ ਗਿਆ। ਔਰ ਇਸ ਪ੍ਰੋਟੈਸਟ ਦੇ ਵਿੱਚ ਈਵਨ ਸਿਟੀ ਕੌਂਸਲ ਮੈਂਬਰ ਕਸਾਮਾ ਸਾਵੰਤ ਤੇ ਇੱਕ ਦੂਸਰੀ ਬੀਬੀ ਮੁਕਿਲਟੋ ਸਿਟੀ ਕੌਂਸਲ, ਔਰ ਇਸੇ ਤਰ੍ਹਾਂ ਕਸਾਮਾ ਸਾਵੰਤ ਮੁਕਿਲਟੋ ਤੋਂ ਸਿਟੀ ਕੌਂਸਲ ਨੇ ਰਿਜ਼ ਖਾਨ ਜ਼ਾਰ ਹੈ, ਮੁਸਲਮਾਨ ਵੀਰ ਨੇ, ਔਰ ਇਸੇ ਤਰ੍ਹਾਂ ਹੀਰਾ ਸਿੰਘ ਭੁੱਲਰ, ਔਰ ਸਾਡੇ ਪਿਆਰੇ TV 84 ਦੇ ਵੀ ਜਿਹੜੇ ਬਿਊਰੋ ਚੀਫ ਹੀ ਨੇ ਸੀਐਟਲ 'ਚ, ਸਤਪਾਲ ਸਿੰਘ ਪੁਰੇਵਾਲ ਔਰ ਹਸਨ ਖਾਨ ਰਾਘਵ, ਔਰ ਇਹ ਬਹੁਤ ਸਾਰੇ ਨਾਂ ਨੇ ਜਿਹੜੇ ਅੱਜ ਪੰਜਾਬੀ ਦੀ ਅਜੀਤ ਅਖਬਾਰ 'ਚ ਵੀ ਇਹ ਖਬਰ ਲੱਗੀ ਹੋਈ ਹੈ। ਔਰ ਉਹਨਾਂ ਨੇ ਪ੍ਰੋਟੈਸਟ ਕੀਤਾ, ਔਰ ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਵੀ ਇਹ ਜਿਹੜੀ ਫੇਸਬੁੱਕ ਹੈ ਇਹ ਭਾਰਤ ਦੇ ਵਿੱਚ ਵੀ ਔਰ ਬਾਹਰ ਵੀ ਜਿਹੜੇ ਘੱਟ ਗਿਣਤੀਆਂ ਅਕਲੀਅਤਾਂ ਦੇ ਲੋਕ ਨੇ ਉਹਨਾਂ ਦੀ ਆਵਾਜ਼ਾਂ ਨੂੰ ਦਬਾ ਰਹੀ ਹੈ। ਔਰ ਈਵਨ ਕਿਸਾਨ ਅੰਦੋਲਨ ਦੀ ਆਵਾਜ਼ ਨੂੰ ਵੀ ਫੇਸਬੁੱਕ ਤੇ ਦਬਾਇਆ ਜਾ ਰਿਹਾ ਹੈ। ਜੇ ਕੋਈ ਪੋਸਟ ਪਾਈ ਜਾਂਦੀ ਹੈ ਤਾਂ ਉਸ ਨੂੰ ਫੌਰਨ ਹਟਾ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਮਾਰਕ ਜ਼ਕਰਬਰਗ ਸਿਰਫ ਆਪਣਾ ਮੁਨਾਫਾ ਦੇਖ ਰਿਹਾ ਹੈ, ਇਹਨੂੰ ਕੋਈ ਕਿਸੇ ਜ਼ੁਲਮ ਕਰਨ ਵਾਲੇ ਦੇ ਨਾਲ ਇਹ ਖੜਾ ਹੈ, ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਉਹਨਾਂ ਦੇ ਲਈ ਕੋਈ ਹਮਦਰਦੀ ਨਾਂ ਦੀ ਚੀਜ਼ ਨਹੀਂ ਹੈ। ਔਰ ਦਰਸ਼ਕ ਦੇਖ ਵੀ ਸਕਦੇ ਨੇ ਕੁਝ ਪਿਕਚਰਸ ਜਿਹੜੀਆਂ ਚੱਲ ਰਹੀਆਂ ਨੇ। ਸੋ ਅਸੀਂ
ਮੁਬਾਰਕਬਾਦ ਦਿੰਦੇ ਹਾਂ ਇਸ ਆਰਗੇਨਾਈਜੇਸ਼ਨ ਨੂੰ, ਕੋਲੀਸ਼ਨ ਆਫ ਸੀਐਟਲ ਇੰਡੀਅਨ ਅਮਰੀਕਨਸ, ਜੀ ਕਿਉਂਕਿ ਜ਼ਾਹਰ ਹੈ ਕਿ ਸਾਡੇ ਸਿੱਖ ਵੀਰ ਭੈਣਾਂ ਉਹਦੇ 'ਚ ਸ਼ਾਮਲ ਹੋਏ ਨੇ, ਲੇਕਿਨ ਇਹ ਆਰਗੇਨਾਈਜ਼ ਜਿਹੜਾ ਹੈ ਉਹ ਉਹਨਾਂ ਕੁਝ ਲਿਬਰਲ ਮਾਈਂਡਡ ਇੰਡੀਅਨਸ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਮੁਸਲਮਾਨ ਵੀ ਸ਼ਾਮਲ ਨੇ, ਬਿਲਕੁਲ ਉਹਨਾਂ ਨੇ ਕੀਤਾ। ਔਰ ਅਸੀਂ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਰੋਜ਼ਾਨਾ ਰੂਹਾਨੀਅਤ ਦਾ ਵਿਚਾਰ ਕਰਦੇ ਹਾਂ, ਜੀ ਸ੍ਰੀ ਰਾਗ ਦਾ ਇਹ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ, ਔਰ ਹੁਣ ਇਹ ਸਾਰੇ ਦਿਨ 19 ਨਵੰਬਰ ਤੱਕ ਫਜ਼ਾ ਦੇ ਵਿੱਚ, ਔਰ ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੀ ਜਿਹੜਾ ਹੈ ਉਹ ਰੋਜ਼ਾਨਾ ਸੁਣਦਾ ਹੈ ਕੀਰਤਨ ਜਿੰਨਾ ਕੁ ਵਕਤ ਮਿਲਦਾ ਹੈ, ਅੱਛਾ ਤਾਂ ਮੈਂ ਦੇਖਦਾ ਹਾਂ ਕਿ ਹੁਣ ਔਰ ਜਿਵੇਂ ਫਤਿਹਗੜ੍ਹ ਸਾਹਿਬ ਤੋਂ ਸਾਡੇ ਰੋਜ਼ਾਨਾ ਕੀਰਤਨ ਔਰ ਕਥਾ ਦਾ ਪ੍ਰੋਗਰਾਮ ਸਵੇਰੇ ਸ਼ਾਮ ਲਾਈਵ ਹੁੰਦਾ ਹੈ, ਬਿਲਕੁਲ ਔਰ ਉਹਦੇ 'ਚ ਵੀ ਹੁਣ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਾਂ ਚੜਿਆ ਸੋਧਣ ਧਰਤ ਲੁਕਾਈ, ਇਹ ਸਾਰੇ ਸ਼ਬਦ ਚੱਲ ਰਹੇ ਹੁੰਦੇ ਨੇ। ਔਰ ਅੱਜ ਬੜਾ ਪਿਆਰਾ ਸ਼ਬਦ ਜਿਹਦੇ 'ਚ ਕਿ ਇੱਕ ਪਿਆਰ ਭਰਿਆ ਮੈਟਾਫਰ, ਜਦੋਂ ਅਸੀਂ ਸਹੇਲੀਆਂ ਨੂੰ ਭੈਣਾਂ ਨੂੰ ਸੱਦਾ ਦਿੰਦੇ ਹਾਂ ਕਿ ਆਓ ਭੈਣੋ, ਆਓ ਸਹੇਲੀਓ, ਮਿਲ ਕੇ ਬੈਠੀਏ, ਆਪਣੇ ਪਿਆਰੇ ਦੀਆਂ ਬਾਤਾਂ ਪਾਈਏ, ਉਸ ਰੱਬ ਦੇ ਗੁਣ ਗਾਇਨ ਕਰੀਏ, ਤਾਂ ਇਹ ਸ਼ਬਦ ਹੈ, ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ, ਮਿਲ ਕੇ ਕਰੈਂ ਕਹਾਣੀਆਂ ਸਮਰੱਥ ਕੰਤ ਕੀਆਂ, ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ, ਕਰਤਾ ਸਭ ਕੋ ਤੇਰਾ ਜੋਰ, ਏਕ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਿਆ ਹੋਰ ਰਹਾਓ। ਜਿਵੇਂ ਰਹਾਓ ਦੀ ਤੁਕ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ, ਇਹਦੇ 'ਚ ਵੀ ਇਹ ਹੈ ਕਿ ਹੇ ਵਾਹਿਗੁਰੂ ਕਰਤਾ ਹੁੰਦਾ ਹੈ ਕ੍ਰੀਏਟਰ। ਜਦੋਂ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੇ ਆਪਣੇ ਅਖੀਰਲੇ 18 ਸਾਲ ਗੁਜ਼ਾਰਨ ਦੇ ਲਈ ਜਿਸ ਸ਼ਹਿਰ ਦਾ, ਪਿੰਡ ਦਾ ਬੰਨ ਨੂੰ ਬੰਨਿਆ, ਉਹਦਾ ਨਾਂ ਰੱਖਿਆ ਕਰਤਾਰਪੁਰ, ਕਰਤਾ ਬਿਲਕੁਲ ਕ੍ਰੀਏਟਰ, ਕਿ ਉਸ ਵਾਹਿਗੁਰੂ ਦਾ, ਕਿਉਂਕਿ ਜਦੋਂ ਅਸੀਂ ਰੱਬ ਨੂੰ ਐਡਰੈਸ ਕਰਦੇ ਹਾਂ, ਰੱਬ ਖਾਲਕ ਹੈ, ਰੱਬ ਰਹੀਮ ਹੈ, ਰੱਬ ਕਰੀਮ ਹੈ, ਔਰ ਨਿਰਭਉ ਨਿਰਵੈਰ, ਇਹ ਸਾਰੇ ਤਾਂ ਅਸੀਂ ਦੁਹਰਾਉਂਦੇ ਹਾਂ। ਔਰ ਸਭ ਤੋਂ ਵੱਡੀ ਗੱਲ ਕਿ ਉਹ ਕਿਉਂਕਿ ਕ੍ਰੀਏਟ ਉਸਨੇ ਕੀਤੀ ਹੈ ਸਾਰੀ ਕਾਇਨਾਤ, ਇਹ ਦੁਨੀਆ ਵੀ, ਔਰ ਇਸੇ ਲਈ ਈਵਨ ਖਲਕਤ ਲਫ਼ਜ਼ ਵੀ ਖਾਲਕ ਤੋਂ, ਖਾਲਕ ਖਲਕ, ਖਲਕਤ ਇਸ ਲਈ ਹੈ ਕਿ ਖਲਕਤ ਬਣਾਈ ਖਾਲਕ ਨੇ, ਸੋ ਖਾਲਕ ਹੋਣਾ ਕ੍ਰੀਏਟਰ ਹੈ। ਸੋ ਨਾਂ ਕਰਤਾਰਪੁਰ ਵੀ ਇਹ ਹੈ ਕਿ ਕਰਤਾ, ਕਿ ਉਹੀ ਕਰਤਾ ਪੁਰਖ ਮੂਲ ਦੇ ਮੰਤਰ ਦੇ ਵਿੱਚ ਕਿ ਵੀ ਉਹ ਕ੍ਰੀਏਟਰ ਹੈ। ਸੋ ਗੁਰੂ ਸਾਹਿਬ ਫਰਮਾਉਂਦੇ ਨੇ, ਕਰਤਾ ਸਭ ਕੋ ਤੇਰਾ ਜ਼ੋਰ, ਕਿ ਤੇਰੇ ਕੋਲ ਹੀ ਜ਼ੋਰ ਹੈ। ਹਾਂਜੀ, ਜਿਵੇਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਕੇ, ਕਿ ਸਾਡੇ ਕੋਲ ਜ਼ੋਰ ਨਹੀਂ ਹੈ, ਜ਼ੋਰਾਵਰ ਤੂੰ ਹੈ, ਕਿਉਂਕਿ ਤੂੰ ਹੀ ਕਰਤਾ ਸਭ ਕੋ ਤੇਰਾ ਜ਼ੋਰ, ਏਕ ਸ਼ਬਦ ਵਿਚਾਰੀ ਹੈ ਜਾਂ ਤੂੰ ਤਾਂ ਕਿਆ ਹੋਰ। ਕਿ ਇਨਸਾਨ ਨੂੰ ਇਹ ਮਸ਼ਵਰਾ ਦਿੱਤਾ ਹੈ ਕਿ ਜੇ ਉਸ ਵਾਹਿਗੁਰੂ ਦੀ ਹੋਂਦ ਦੇ ਉੱਤੇ, ਉਸ ਦੇ ਸ਼ਬਦ ਦੇ ਉੱਤੇ, ਉਸ ਦੇ ਪਿਆਰ ਦੇ ਉੱਤੇ ਇਤਕਾਦ ਕਰੀਏ, ਤੇ ਜਦੋਂ ਉਹ ਵਾਹਿਗੁਰੂ ਆ ਜਾਂਦਾ ਤਾਂ ਕਿਆ ਹੋਰ, ਫਿਰ ਕਿਸੇ ਹੋਰ ਦੀ ਲੋੜ ਨਹੀਂ ਰਹਿੰਦੀ, ਕਿਉਂਕਿ ਉਹੀ ਕਰਨ ਕਾਰਨ ਸਮਰੱਥ ਹੈ, ਉਹੀ ਜ਼ੋਰਾਵਰ ਹੈ। ਔਰ ਇਹ ਕਹਿ ਕੇ ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ, ਕਿ ਆਓ ਭੈਣੋ, ਹੁਣ ਇਹ ਰੂਹਾਂ ਨੂੰ ਕਿਹਾ ਕਿ ਆਓ, ਹੇ ਇਨਸਾਨੀ ਜ਼ਾਤ, ਆਓ ਬੈਠੋ, ਆਵੋ ਭੈਣੇ ਗਲ, ਆਓ ਅਸੀਂ ਇੱਕ ਦੂਜੇ ਦੇ ਗਲ ਨਾਲ ਲੱਗੀਏ, ਇੱਕ ਦੂਸਰੇ ਦੇ ਅੰਕ ਦੇ ਵਿੱਚ ਸਮਾਈਏ, ਇੱਕ ਦੂਸਰੇ ਨੂੰ ਆਪਣੀ ਐਮਬਰੇਸ 'ਚ ਲਈਏ। ਕਾਹਦੇ ਲਈ? ਮਿਲ ਕੇ ਕਰਾਂ ਕਹਾਣੀਆਂ ਸਮਰੱਥ ਕੰਤ ਕੀਆਂ, ਕਿ ਅਸੀਂ ਮਿਲ ਬੈਠ ਕੇ ਸਾਰੀਆਂ ਰੂਹਾਂ ਉਸ ਸਮਰੱਥ ਜਿਹੜਾ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ, ਉਹ ਕੰਤ ਹੈ, ਉਹੀ ਅਸਲੀ ਪਤੀ ਹੈ। ਅਸੀਂ ਰੂਹਾਂ ਪਤਨੀਆਂ, ਔਰ ਉਸ ਸਮਰੱਥ ਜਿਹੜਾ ਕਰਨ ਕਾਰਨ ਸਮਰੱਥ ਹੈ, ਉਸ ਦੀਆਂ ਗੱਲਾਂ ਕਰੀਏ, ਉਸ ਦੀਆਂ। ਹੁਣ ਜਦੋਂ ਅਸੀਂ ਇਹ ਵੀ ਕਹਿੰਦੇ ਹਾਂ ਕਿ ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ, ਕਿ ਹੁਣ ਕਿਸੇ ਚੀਜ਼ ਨੂੰ ਗਾਣ ਦੇ ਲਈ ਇੱਕ ਸਾਜ਼ ਹੁੰਦਾ, ਸਾਜ਼ ਉਹ ਹਾਰਮੋਨੀਅਮ ਅੱਜ ਦਾ ਜਾਂ ਤੰਤੀ ਸਾਜ਼। ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਉਸ ਰੱਬ ਨੂੰ ਯਾਦ ਕਰਨਾ ਤੇ ਆਪਣੇ ਤਨ ਦੇ ਸਾਜ਼ ਨੂੰ ਖੇ ਕਰ ਦੇ, ਕਿ ਆਪਣੇ ਵਿਚਲੀ ਹਉਮੈ ਮਾਰ ਲੈ,
ਗਾਵੇ ਕੋ ਸਾਜ਼ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਹੁਣ ਇਹੀ ਹੈ ਕਿ ਮਿਲ ਕੇ ਕरें ਕਹਾਣੀਆਂ ਸਮਰੱਥ ਕੰਤ ਕੀਆਂ। ਔਰ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿਨੀ ਗੁਣੀ, ਸਹਿਜ ਸੰਤੋਖ ਸਿੰਗਾਰੀਆ, ਮਿੱਠਾ ਬੋਲਣੀ, ਫਿਰ ਰਿਸਾਲੂ ਤਾਂ ਮਿਲੇ, ਜਾਂ ਗੁਰ ਕੈ ਸ਼ਬਦ ਸੁਣੀ। ਹੁਣ ਸ਼ੁਰੂਆਤ ਹੈ ਸਹੇਲੀਆਂ ਰੂਹਾਂ ਬੈਠ ਕੇ ਗੱਲਾਂ ਕਰੀਏ ਆਪਣੇ ਪਿਆਰੇ ਦੀਆਂ। ਹੁਣ ਉਹ ਰੂਹਾਂ ਜਿਹੜੀਆਂ ਰੱਬ ਨੂੰ ਮਿਲ ਚੁੱਕੀਆਂ ਨੇ, ਜਿਨ੍ਹਾਂ ਨੂੰ ਸੁਹਾਗਣਾ ਕਿਹਾ, ਜਿਹੜੇ ਪਤੀ ਦੇ ਨਾਲ ਜਿਨ੍ਹਾਂ ਦਾ ਮੇਲ ਹੈ ਰੱਬ ਦੇ ਨਾਲ, ਜਿਹੜੀਆਂ ਰੂਹਾਂ ਨੇ। ਹੁਣ ਜਿਹੜੀਆਂ ਅਸੀਂ ਵਿਛੜੀਆਂ ਰੂਹਾਂ, ਜੇ ਅਸੀਂ ਉਸ ਪਿਆਰੇ ਨੂੰ ਪਾਣਾ ਤੇ ਅਸੀਂ ਕੀ ਕਰਾਂਗੀਆਂ? ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿਨੀ ਗੁਣੀ, ਕਿ ਜਿਨ੍ਹਾਂ ਨੂੰ ਉਹ ਰੱਬ ਮਿਲਿਆ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਐਸਾ ਕੀ ਕੀਤਾ ਸੀ ਕਿ ਪਿਆਰਾ ਤੁਹਾਡੇ ਤੇ ਰੀਝਿਆ ਸੀ, ਤੁਹਾਨੂੰ ਮਿਲਿਆ ਸੀ। ਔਰ ਉਹ ਅੱਗੋਂ ਜਵਾਬ ਦਿੰਦੀਆਂ ਨੇ ਰੱਬ ਨਾਲ ਮਿਲੀਆਂ ਰੂਹਾਂ, ਸਹਿਜ ਸੰਤੋਖ ਸਿਗਾਰੀਆ, ਮਿੱਠਾ ਬੋਲਣੀ, ਕਿ ਹੇ ਮੇਰੀਆਂ ਭੈਣੋ, ਜੇ ਤੁਸੀਂ ਪਿਆਰੇ ਨੂੰ ਮਿਲਣਾ ਤੇ ਆਪਣੇ ਅੰਦਰ ਸਹਿਜ ਪੈਦਾ ਕਰੋ, ਆਪਣੇ ਅੰਦਰ ਸੰਤੋਖ ਪੈਦਾ ਕਰੋ, ਆਪਣੇ ਬੋਲਾਂ 'ਚ ਮਿਠਾਸ ਪੈਦਾ ਕਰੋ। ਫਿਰ ਰਸਾਲੂ ਤਾਂ ਮਿਲੇ, ਕਿ ਇਹ ਰਸ ਨਾਲ ਭਰਿਆ ਹੋਇਆ ਫਿਰ ਪਤੀ ਪਿਆਰਾ ਤਾਂ ਰਿਝੇਗਾ, ਜਾਂ ਗੁਰ ਕਾ ਸ਼ਬਦ ਸੁਣੀ। ਜੇ ਉਸ ਵਾਹਿਗੁਰੂ ਦੇ ਸ਼ਬਦ ਦੇ ਉੱਤੇ ਇਤਕਾਦ ਕਰਕੇ ਉਸ ਦੇ ਉੱਤੇ ਸਹਿਜ ਸੰਤੋਖ ਔਰ ਮਿਠਾਸ, ਇਹ ਤੁਹਾਡੇ ਰੂਹ ਦੇ ਗੁਣ ਹੋਣਗੇ। ਕੀਤੀਆਂ ਤੇਰੀਆਂ ਕੁਦਰਤੀ, ਕੇਵੜ ਤੇਰੀ ਦਾਤ, ਕੀਤੇ ਤੇਰੇ ਜੀ ਜੰਤ, ਸਿਫਤ ਕरें ਦਿਨ ਰਾਤ, ਕੀਤੇ ਤੇਰੇ ਰੂਪ ਰੰਗ, ਕੀਤੇ ਜਾਤ ਅਜਾਤ। ਹੁਣ ਇੱਕਦਮ ਗੁਰੂ ਨਾਨਕ ਸਾਹਿਬ ਉਸ ਰੱਬ ਵੱਲ ਮੁੜ ਪੈਂਦੇ ਨੇ, ਕਹਿੰਦੇ ਨੇ ਹੇ ਵਾਹਿਗੁਰੂ, ਤੇਰੀਆਂ ਕਈਆਂ ਕੁਦਰਤਾਂ ਨੇ, ਕਿਉਂ ਜਿਹਾ ਤੂੰ ਆਨੰਦ ਬਣਾਇਆ ਹੋਇਆ। ਕੀਤੀਆਂ ਤੇਰੀਆਂ ਕੁਦਰਤੀ, ਕੇਵੜ ਤੇਰੀ ਦਾਤ, ਕਿੰਨੀਆਂ ਤੇਰੀਆਂ ਦਾਤਾਂ ਨੇ। ਕੀਤੇ ਤੇਰੇ ਜੀ ਜੰਤ, ਕਿੰਨੀ ਕ੍ਰੀਏਸ਼ਨ ਤੂੰ ਕੀਤੀ ਹੋਈ ਹੈ। ਸਿਫਤ ਕਰੇ ਦਿਨ ਰਾਤ, ਜਿਹੜੇ ਤੇਰਾ ਨਾਂ ਜਪਦੇ ਨੇ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਾਤ। ਹੁਣ ਇਹ ਤਾਂ ਹੈ ਹੀ ਹੈ, ਪਰ ਸਿਫਤ ਕੀ ਹੈ? ਗਗਨ ਮੈਂ ਥਾਲ, ਰਬ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਾਲੇ ਆਣ ਲੋ ਪਵਨ ਚਵ। ਹੁਣ ਇਹ ਸਾਰੇ ਹੀ ਕੁਦਰਤ ਦੀ, ਹਵਾ, ਸੂਰਜ, ਪਾਣੀ, ਇਹ ਮਾਨੋ ਉਸ ਪਿਆਰੇ ਦੀ ਸਿਫਤ ਸਲਾਹ ਕਰ ਰਹੇ ਨੇ। ਕੀਤੇ ਤੇਰੇ ਜੀ ਜੰਤ, ਸਿਫਤ ਕਰੇ ਦਿਨ ਰਾਤ, ਕੀਤੇ ਤੇਰੇ ਰੂਪ ਰੰਗ, ਕੀਤੇ ਜਾਤ ਅਜਾਤ, ਕਿ ਕਿੰਨੇ ਹੀ ਤੇਰੇ ਰੂਪ ਨੇ, ਕਿੰਨੇ ਹੀ। ਉਹ ਅਸੀਂ ਜਾਪ ਸਾਹਿਬ ਚ ਪੜ੍ਹਦੇ ਹਾਂ ਕਿ ਭਾਈ ਕਿਵੇਂ ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜਹ, ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨ ਸਕਤ ਕਹਿ, ਅਚਲ ਮੂਰਤ ਅਨਪਾਉ ਪ੍ਰਕਾਸ਼, ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਨ, ਸ਼ਾਹੋ ਸ਼ਹਾਨ ਗਣਿਜੈ, ਤ੍ਰਿਪਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਨ ਕਹਿਤ, ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ। ਕਿ ਇੰਨੇ ਨਾ, ਇੰਨਾ ਉਹਦਾ ਕੋਈ ਚੱਕਰ ਨਹੀਂ, ਕੋਈ ਚੇਨ ਨਹੀਂ, ਕੋਈ ਰੰਗ ਨਹੀਂ। ਇਹੀ ਹੈ ਵੀ ਕਿੰਨੇ ਜਾਤਾਂ ਵਾਲੇ, ਕਿੰਨੇ ਜਿਨ੍ਹਾਂ ਨੂੰ ਆਜ਼ਾਦ ਕਿਹਾ ਹੋਇਆ, ਉਹ ਸਾਰੇ ਹੀ ਤੇਰੇ ਰੂਪ ਨੇ। ਔਰ ਅਖੀਰ 'ਚ ਗੁਰੂ ਸਾਹਿਬ ਫਰਮਾਉਂਦੇ ਨੇ, ਸੱਚ ਮਿਲੈ ਸੱਚ ਉਪਜੈ, ਸੱਚ ਮੈਂ ਸਾਚ ਸਮਾਏ, ਸੁਰਤ ਹੋਵੇ ਪਤ ਉਗਵੈ, ਗੁਰ ਬਚਨੀ ਪਉ ਖਾਏ, ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ। ਕਿ ਜੇ ਅੰਦਰ ਸੱਚ ਪੈਦਾ ਹੁੰਦਾ ਹੈ ਤੇ ਫਿਰ ਉਸ ਅਲਟੀਮੇਟ ਟਰੂਥ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਸੱਚ ਮਿਲੇ ਸੱਚ ਉਪਜੈ, ਸੱਚ ਮੈਂ ਸਾਚ ਸਮਾਏ। ਤੁਹਾਡੇ ਜੀਵਨ ਦਾ ਵੀ ਸੱਚ ਹੈ, ਉਹ ਅਲਟੀਮੇਟ ਟਰੂਥ ਵੀ ਸੱਚ ਹੈ। ਸੱਚ ਸੱਚ ਦੇ ਨਾਲ ਜਾ ਮਿਲਦਾ, ਜਿਹਨੂੰ ਅਸੀਂ ਕਹਿੰਦੇ ਹਾਂ ਸੂਰਜ ਕਿਰਨ ਮਿਲੇ, ਜਲ ਕਾ ਜਲ ਹੋਆ ਰਾਮ। ਇਹ ਮਰਨ ਤੋਂ ਬਾਅਦ ਨਹੀਂ ਹੁੰਦਾ, ਇਹ ਜਿਉਂਦੇ ਜੀ ਤੁਸੀਂ ਸੱਚ ਦੇ ਰਸਤੇ ਤੇ ਤੁਰਦੇ ਆ, ਉਸ ਇੱਕ ਪਰਮ ਸੱਚ ਨਾਲ ਮਿਲੇ ਹੁੰਦੇ ਹੋ। ਸੁਰਤ ਹੋਵੇ ਪਤ ਉਗਵੇ, ਜੇ ਤੁਹਾਡੀ ਸੁਰਤ ਦੇ ਵਿੱਚ ਵਾਹਿਗੁਰੂ ਵਸ ਜਾਂਦਾ ਹੈ ਤੇ ਤੁਸੀਂ ਪਤਵਾਨ ਬਣ ਜਾਂਦੇ ਹੋ। ਉਹਨੂੰ ਆਮ ਹੁੰਦਾ ਜੀ ਜਿਹਦੇ ਕੋਲ 4 ਪੈਸੇ ਹੋਣ, ਅਸੀਂ ਪਤਵੰਤਿਆਂ ਦਾ ਇਹ ਕੱਢ, ਉਹ ਪਤਵੰਤੇ ਨਹੀਂ। ਪਤਵੰਤੇ ਉਹ ਨੇ, ਪਤ ਉਹਨਾਂ ਦੀ ਦਰਗਾਹ ਦੇ ਵਿੱਚ ਹੈ ਜਿਹੜੇ ਰੱਬ ਨਾਲ ਜੁੜੇ ਹੋਏ ਨੇ। ਜੇ ਸੁਰਤ ਦੇ ਵਿੱਚ ਉਹ ਵਾਹਿਗੁਰੂ ਵਸਦਾ ਤੇ ਫਿਰ ਪਤ ਉਗਵੇ, ਫਿਰ ਉਹ ਪਤ ਜਿਹੜੀ ਹੈ ਉਹ ਉਭਰਦੀ ਹੈ। ਗੁਰ ਬਚਨੀ ਭਉ ਖਾਏ, ਉਹਨਾਂ ਦੇ ਉਹੀ ਪਤਵੰਤੇ ਨੇ ਜਿਹੜੇ ਗੁਰੂ ਦੇ ਬਚਨਾਂ ਦੇ ਉੱਤੇ ਅਮੰਨਾ ਕਰਕੇ
ਉਸ ਦੀ ਭੈ ਭਾਵਨੀ ਦੇ ਵਿੱਚ ਰਹਿੰਦੇ ਨੇ। ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਉਹਦੀ ਭੈ ਭਾਵਨੀ 'ਚ ਰਹਿਣ ਵਾਲੇ ਸਹਿਜ ਸੰਤੋਖ ਮਿਠਾਸ ਨਾਲ ਭਰੀਆਂ ਹੋਈਆਂ ਰੂਹਾਂ ਔਰ ਉਸ ਪਿਆਰੇ ਦੇ ਰਸਤੇ ਤੇ ਸੱਚ ਨੂੰ ਸਮਰਪਿਤ ਹੋ ਕੇ ਜਿਹੜੇ ਜੀਵਨ ਜਿਉਂਦੇ ਨੇ, ਫਿਰ ਉਹਨਾਂ ਦਾ ਹੁੰਦਾ ਹੈ ਆਪੇ ਲੈ ਮਿਲਾਏ। ਤੇ ਵਾਹਿਗੁਰੂ ਤਰੁੱਠ ਕੇ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ, ਬਿਲਕੁਲ ਆਪਣੇ ਆਪ ਦਾ ਹਿੱਸਾ ਬਣਾ ਲੈਂਦਾ ਹੈ, ਆਪਣੇ ਪਿਆਰ ਦਾ ਪਾਤਰ ਬਣਾ ਦਿੰਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਨਰ ਸੁਣਾ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।